ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 10 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਚਾਰਲੀ ਕਰਕ ਇੱਕ ਬਹੁਤ ਹੀ ਮਸ਼ਹੂਰ ਕੰਜ਼ਰਵੇਟਿਵ ਜਿਹੜਾ ਨੌਜਵਾਨ ਮੁੰਡਾ ਸੀ, ਤੇ ਉਸ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਯੂਟਾ ਦੇ ਵਿੱਚ ਮਾਰ ਦਿੱਤਾ ਗਿਆ। ਯੂਟਾ ਉਹ ਯੂਨੀਵਰਸਿਟੀ ਦੇ ਵਿੱਚ ਆਪਣਾ ਇੱਕ ਲੈਕਚਰ ਕਰ ਰਿਹਾ ਸੀ, ਜਿਸ ਟਾਈਮ ਤੇ 3000 ਤੋਂ ਵੱਧ ਲੋਕ ਉਹਨੂੰ ਜਿਹੜੇ ਆ ਸੁਣਨ ਆਏ ਹੋਏ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਾਫੀ ਲਾਗੇ ਸੀ, ਆਪਣੀ ਵੀ ਉਹਦੀ ਜਿਹੜੀ ਆਰਗੇਨਾਈਜੇਸ਼ਨ ਬਣਾਈ ਹੋਈ ਸੀ, ਖਾਸ ਕਰਕੇ ਯੂਨੀਵਰਸਿਟੀਜ਼ ਦੇ ਵਿੱਚ ਜਾ ਕੇ ਉਹ ਲੈਕਚਰ ਕਰਦਾ ਸੀ। ਪਰ ਜੋ ਕੁਝ ਵਾਪਰਿਆ ਇਹ ਬਹੁਤ ਮਾੜੀ ਚੀਜ਼ ਹੈਗੀ ਆ। ਅਮਰੀਕਾ ਵਰਗੇ ਮੁਲਕ ਦੇ ਵਿੱਚ ਜਿੱਥੇ ਫਰੀਡਮ ਆਫ ਸਪੀਚ ਆ, ਤੇ ਇਹ ਨਹੀਂ ਚਾਹੀਦਾ ਵੀ ਸਾਨੂੰ ਸਾਰਿਆਂ ਨੂੰ ਐਗਰੀ ਕਰਨਾ ਚਾਹੀਦਾ, ਵੀ ਅਸੀਂ ਡਿਸਐਗਰੀ ਵੀ ਹੋ ਸਕਦੇ ਹੈਗੇ ਆ, ਨਾ ਕਿ ਕਿਸੇ ਦੀ ਜਿਹੜੀ ਮੌਤ ਲੈ ਲਈਏ, ਕਿਸੇ ਨੂੰ ਗੋਲੀਆਂ ਮਾਰ ਕੇ ਮਾਰ ਦਈਏ। ਆਪਣੇ ਤਾਂ ਗੁਰੂ ਨਾਨਕ ਪਾਤਸ਼ਾਹ ਹੋਣੀ ਵੀ ਕਹਿੰਦੇ ਆ ਵੀ ਜਬ ਲਗ ਦੁਨੀਆ ਰਹੀਏ ਨਾਨਕ, ਕਿਸ ਸੁਣੀਏ ਕਿਸ ਕਹੀਏ। ਤੇ ਪਰ ਜੋ ਕੁਝ ਵਾਪਰਿਆ ਇਹ ਬਹੁਤ ਹੀ ਜਿਹੜੀ ਦੁਰਭਾਗ, ਜਿਹੜੀ ਬਹੁਤ ਹੀ ਮਾੜੀ ਗੱਲ ਆਪਾਂ ਕਹਿ ਸਕਦੇ ਹੈਗੇ ਆ। 31 ਸਾਲਾਂ ਦਾ ਨੌਜਵਾਨ ਤੇ ਦੋ ਉਹਦੇ ਛੋਟੇ ਛੋਟੇ ਬੱਚੇ ਹੈਗੇ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਨੇ ਕਿਹਾ ਵੀ 2 ਜਾਣੇ ਫੜੇ ਸੀ, ਉਹਨਾਂ ਨੂੰ ਬਾਅਦ ਦੇ ਵਿੱਚ ਡਿਟੇਨ ਤੋਂ ਛੱਡ ਦਿੱਤਾ ਗਿਆ। ਪਰ ਇਹ ਵੀ ਪਤਾ ਚੱਲ ਰਿਹਾ ਵੀ ਇੱਕ ਜਾਣਾ ਜਿਹੜਾ ਆ ਜਿਸਨੇ ਜਿਹੜਾ ਗੋਲੀ ਚਲਾਈ ਹੈਗੀ ਆ, ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਸਾਰੀਆਂ ਹੀ ਪਾਰਟੀਆਂ ਦੇ ਲੀਡਰ, ਚਾਹੇ ਉਹ ਡੈਮੋਕ੍ਰੇਟ ਆ ਚਾਹੇ ਉਹ ਰਿਪਬਲਿਕਨ ਆ, ਉਹ ਇਹ ਕਹਿ ਰਹੇ ਆ ਵੀ ਇਹ ਬਹੁਤ ਮਾੜੀ ਗੱਲ ਆ। ਇਹ ਜਿਹੜੇ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਆ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਗੋਲੀ ਮਾਰ ਦਿਓ। ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼, ਉਹਨਾਂ ਨੇ ਵੀ ਇਹ ਕਿਹਾ ਆ ਵੀ ਅਸੀਂ ਇੱਕ ਬਹੁਤ ਨੌਜਵਾਨ ਜਿਹੜਾ ਰਾਈਜ਼ਿੰਗ ਸਟਾਰ ਆ, ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਹੱਥੋਂ ਖੋਹ ਲਿਆ ਆ। ਇਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਅਸੈਸੀਨੇਸ਼ਨ ਹੈਗੀ ਆ। ਜੀ ਬਿਲਕੁਲ, ਹਰਜੋਤ ਸਿੰਘ ਜੀ, ਇਹ ਕਾਫੀ ਵੱਡੀ ਜਿਹੜੀ ਇੱਕ ਚੀਜ਼ ਆ ਉਹ ਆਪਾਂ ਦੇਖ ਰਹੇ ਹਾਂ ਜੋ ਇਹ ਵਾਪਰਿਆ ਆ। ਸੋ ਯੂਨੀਵਰਸਿਟੀ ਦੇ ਵਿੱਚ ਬੋਲ ਰਹੇ ਸੀ ਉਸ ਟਾਈਮ ਦੇ ਉੱਤੇ ਜਦ ਗੋਲੀ ਲੱਗੀ ਹੈ ਹਰਜੋਤ ਸਿੰਘ ਜੀ, ਟਰਾਂਸ ਲੋਕਾਂ ਦੇ ਦੁਆਰਾ ਜਿਹੜੀ ਗੋਲੀਆਂ ਚਲਾਉਣ ਦੀ ਗੱਲ, ਉਸ ਦੇ ਉੱਤੇ ਡਿਸਕਸ਼ਨ ਜਿਹੜੀ ਉਹ ਕਰ ਰਹੇ ਸੀ ਜਦ ਚਾਰਲੀ ਕਰਕ ਦੇ ਉੱਤੇ ਇਹ ਗੋਲੀ ਚੱਲਦੀ ਆ। ਜਿਹੜੀਆਂ ਵੀਡੀਓ ਸਰਕੂਲੇਟ ਹੋਈਆਂ ਆ ਔਨਲਾਈਨ, ਜੋ ਬਹੁਤ ਸਾਰੇ ਲੋਕਾਂ ਨੇ ਦੇਖੀਆਂ ਹੋਣਗੀਆਂ, ਗੋਲੀ ਸਿੱਧੀ ਉਹਨਾਂ ਦੇ ਲੱਗਦਾ ਧੌਣ ਦੇ ਵਿੱਚ ਲੱਗਦੀ ਆ, ਜਿੱਥੋਂ ਫਿਰ ਖੂਨ ਨਿਕਲਦਾ ਆ। ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਤੇ ਜਾਂਦਾ, ਪਰ ਸਭ ਨੂੰ ਹੀ ਪਤਾ ਵੀ ਇੱਕ ਬਹੁਤ ਵੱਡੀ ਨਾੜੀ ਜਿਹੜੀ ਆ ਉਹ ਆਪਣੇ ਧੌਣ ਗਲੇ ਦੇ ਵਿੱਚੋਂ ਲੰਘਦੀ ਆ, ਤੇ ਸਿੰਗਲ ਸ਼ਾਟ ਹੀ ਸੀਗਾ ਤੇ ਸਿੱਧਾ ਹੀ ਜਿਹੜਾ ਉੱਥੇ ਵੱਜਾ। ਹੁਣ ਕੌਣ ਉੱਥੇ ਹਥਿਆਰ ਲੈ ਕੇ ਪਹੁੰਚ ਗਿਆ, ਕਿੱਦਾਂ ਉਹ ਉੱਥੇ ਤੱਕ ਉਸਨੇ ਉਹ ਕਰ ਦਿੱਤਾ, ਇਹ ਹੁਣ ਵੱਡੀ ਜਿਹੜੀ ਜਾਂਚ ਦਾ ਵਿਸ਼ਾ। FBI ਇਨਵੈਸਟੀਗੇਸ਼ਨ ਤਾਂ ਕਰ ਰਹੀ ਆ। ਜਿਹੜਾ ਪਹਿਲਾਂ ਇੱਕ ਬਜ਼ੁਰਗ ਮੰਨਿਆ ਜਾ ਰਿਹਾ ਸੀਗਾ ਵੀ ਉਸਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਆ, ਸ਼ਾਇਦ ਉਹ ਨਹੀਂ ਆ, ਤੇ ਉਸ ਨੂੰ ਛੱਡ ਦਿੱਤਾ ਗਿਆ। FBI ਦੇ ਜਿਹੜੇ ਕੈਸ਼ ਪਟੇਲ ਆ, ਉਹਨਾਂ ਨੇ ਵੀ ਹੁਣੇ ਜਿਹੜਾ ਇਹ ਪੋਸਟ ਕੀਤਾ ਹੈ ਵੀ ਜਿਹੜਾ ਪਰਸਨ ਆਫ ਇੰਟਰਸਟ ਜਿਸ ਨੂੰ ਸਵਾਲ ਜਵਾਬ ਕੀਤੇ ਜਾ ਰਹੇ ਸੀ, ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਆ ਕਸਟਡੀ ਦੇ ਵਿੱਚੋਂ। ਜਿਹੜੇ ਲਾਅ ਐਨਫੋਰਸਮੈਂਟ ਅਧਿਕਾਰੀ ਆ ਉਹਨਾਂ ਨੇ ਦੱਸਿਆ ਆ, ਤੇ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਟਰਨਿੰਗ ਪੁਆਇੰਟ USA, ਇਸ ਮੁੰਡੇ ਦਾ ਜ਼ਿਆਦਾ ਜਿਹੜਾ ਫੋਕਸ ਆ ਹਰਜੋਤ ਸਿੰਘ ਜੀ, ਨੌਜਵਾਨ ਦਾ, ਜਿਹੜੇ ਕਾਲਜਿਸ ਜਾਂ ਸਕੂਲ ਦੇ ਵਿੱਚ ਕੰਜ਼ਰਵੇਟਿਵ ਜਿਹੜੇ ਬੱਚਿਆਂ ਦੀ ਕੰਜ਼ਰਵੇਟਿਵ ਸੋਚ ਆ, ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧਾਉਣ ਦੀ ਇਸਦੀ
ਆਜ਼ਾਦੀ ਜਿਹੜੀ ਉਹ ਸੋਚ ਸੀ। ਬਹੁਤ ਸਾਰੇ ਲੋਕ ਇਹਦੀਆਂ ਗੱਲਾਂ ਦੇ ਨਾਲ ਡਿਸਐਗਰੀ ਜਿਹੜੇ ਉਹ ਕਰਦੇ ਹੋਣਗੇ, ਪਰ ਇਹ ਸੀਗਾ ਵੀ ਇਹ ਓਪਨ ਡਿਬੇਟ ਜਿਹੜਾ ਉਹ ਕਰਦਾ ਹੁੰਦਾ ਸੀ, ਆਪਣੇ ਵਿਚਾਰ ਜਿਹੜੇ ਉਹ ਰੱਖਦਾ ਸੀ। ਕਈ ਵਾਰੀ ਕਹਿ ਲਓ ਵੀ ਇਹ ਜਿੱਤਿਆ ਸੀ, ਕਈ ਵਾਰੀ ਕਹਿ ਲਓ ਵੀ ਇਹ ਹਾਰਿਆ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਜਦੋਂ ਡਾਇਲੋਗ ਹੁੰਦਾ ਆ ਉਸ ਦਾ ਇੱਕ ਹਿੱਸਾ ਬਣਦਾ ਆ। ਪਰ ਜਿਹੜੀ ਇਹ ਵਾਇਲੈਂਸ ਆ ਇਹ ਜਿਹੜੀ ਉਹ ਮਾੜੀ ਗੱਲ ਆ। ਇਹਦਾ ਆਪਣੇ ਹੀ ਜਿਹੜੇ ਬੋਲ ਸੀਗੇ ਹਰਜੋਤ ਸਿੰਘ ਜੀ, ਵੀ ਜਦੋਂ ਗੱਲਬਾਤ ਬੰਦ ਹੋ ਜਾਂਦੀ ਆ ਤਾਂ ਫਿਰ ਉਹ ਵਾਇਲੈਂਸ ਨੂੰ ਜਨਮ ਜਿਹੜੀ ਉਹ ਦਿੰਦੀ ਆ। ਪਰ ਇਹ ਹਮੇਸ਼ਾ ਹੀ ਜਿਹੜਾ ਡਿਬੇਟ ਆ ਉਹ ਕਰਨ ਦੇ ਹੱਕ ਦੇ ਵਿੱਚ ਸੀ, ਆਪੋ ਆਪਣੇ ਵਿਚਾਰ ਰੱਖਣ ਦੇ ਹੱਕ ਸੀ। ਪਰ ਅਫਸੋਸ ਇਸ ਨੂੰ ਜਿਹੜਾ ਗੋਲੀ ਮਾਰ ਕੇ ਇਸ ਤਰੀਕੇ ਦੇ ਨਾਲ ਮਾਰ ਦਿੱਤਾ ਗਿਆ। ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਰਾਸ਼ਟਰਪਤੀ ਸਾਰੇ ਹੀ ਜਿਹੜੇ ਲੀਡਰਸ ਆ ਬੋਥ ਸਾਈਡ ਆਫ ਦੀ ਆਇਲ, ਉਹਨਾਂ ਨੇ ਇਸ ਚੀਜ਼ ਦੀ ਨਿੰਦਾ ਕੀਤੀ, ਅਫਸੋਸ ਜਿਹੜਾ ਪ੍ਰਗਟਾਇਆ ਇਹ ਕੀਤਾ ਆ। ਉਧਰ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਆ ਵੀ ਜਿਹੜੇ ਅਮਰੀਕਾ ਦੇ ਝੰਡੇ ਹਾਫ ਸਟਾਫ ਦੇ ਉੱਤੇ ਜਿਹੜੇ ਉਹ ਰਹਿਣਗੇ। ਇਸ ਦੀ ਕਹਿ ਲਓ ਵੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ, ਇਸ ਦੀ ਮੌਤ ਆ, ਉਸ ਦੇ ਵਿੱਚ ਇਸ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਮਰੀਕਾ ਦੇ ਵਿੱਚ ਜਿਹੜੇ ਸਾਰੇ ਝੰਡਿਆਂ ਨੂੰ ਹਾਫ ਸਟਾਫ ਦੇ ਉੱਤੇ ਕਰ ਦਿੱਤਾ ਗਿਆ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਹ ਬੜਾ ਇਨਫਲੂਐਂਸ਼ੀਅਲ ਉਹਨਾਂ ਦਾ ਅਲਾਈ ਸੀਗਾ, ਉਹਨਾਂ ਦਾ ਮਿੱਤਰ ਸੀਗਾ, ਜੋ ਕਿ ਆਊਟਡੋਰ ਡਿਬੇਟਸ ਜਿਹੜੀਆਂ ਖਾਸ ਕਰਕੇ ਯੂਨੀਵਰਸਿਟੀ 'ਚ ਹੁੰਦੀਆਂ ਆ, ਉਹ ਕਰਦਾ ਸੀ। ਆਪਾਂ ਦੇਖਿਆ ਹਜੇ ਕੁਛ ਦਿਨ ਪਹਿਲਾਂ ਹੀ ਉਹ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਆ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਘੁੰਮ ਕੇ ਗਿਆ ਸੀਗਾ। ਤੇ ਅਗਲੇ ਹਫ਼ਤੇ ਸ਼ਾਇਦ ਉਸਨੇ ਬੇਕਰਸਫੀਲਡ, ਕੈਲ ਸਟੇਟ ਯੂਨੀਵਰਸਿਟੀ ਜਿਹੜੀ ਬੇਕਰਸਫੀਲਡ ਆ, ਉੱਥੇ ਆਉਣਾ ਸੀ। ਸੋ ਯੂਟਾ ਦੇ ਗਵਰਨਰ ਨੇ ਵੀ ਕਿਹਾ ਇਹ ਪੋਲੀਟੀਕਲ ਅਸੈਸੀਨੇਸ਼ਨ ਆ। ਅਮਰੀਕਨ ਪੋਲੀਟੀਕਲ ਵਾਇਲੈਂਸ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ ਆ। ਸੋ ਸਾਡੇ ਗਵਰਨਰ ਨੇ ਵੀ ਜਿਹੜਾ ਦੁੱਖ ਜ਼ਾਹਰ ਕੀਤਾ, ਨੈਂਸੀ ਪਲੋਸੀ ਨੇ, ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ, ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼ ਨੇ, ਤੇ ਜਿਹੜੇ ਸੋਸ਼ਲ ਮੀਡੀਆ ਯੂਜ਼ਰਸ ਆ ਉਹ ਇਹ ਕਲੇਮ ਕਰ ਰਹੇ ਆ ਕਿ ਵੀਡੀਓ ਇੱਕ ਆ ਰਹੀ ਆ ਵੀ ਜਿੱਥੇ ਇਹਨੂੰ ਸ਼ੂਟ ਕੀਤਾ ਗਿਆ ਉਹ ਕੈਂਪਸ ਦੀ ਰੂਫ ਦੇ ਉੱਤੋਂ ਕੀਤਾ ਗਿਆ ਹੈਗਾ। ਰੂਫ ਦੇ ਉੱਤੇ ਕਹਿੰਦੇ ਕੋਈ ਬੰਦਾ ਸੀਗਾ ਜੋ ਯੂਟਾ ਵੈਲੀ ਯੂਨੀਵਰਸਿਟੀ ਹੈਗੀ ਆ। ਤੁਹਾਨੂੰ ਯਾਦ ਹੋਊਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਤੇ ਵੀ 2 ਵਾਰੀ ਜਿਹੜੀ ਆ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੱਕ ਵਾਰੀ ਜਦੋਂ ਉਹਨਾਂ ਤੇ ਗੋਲੀ ਚਲਾਈ ਗਈ ਸੀ ਤੇ ਉਹ ਬੰਦਾ ਵੀ ਇੱਕ ਰੂਫ ਦੇ ਉੱਤੇ ਸੀਗਾ। ਸੋ ਇਹ ਇੱਕ ਬਹੁਤ ਬੁਰਾ ਦਿਨ ਆ ਅਮਰੀਕਾ ਦੀ ਹਿਸਟਰੀ ਦੇ ਵਿੱਚ ਵੀ ਜਿਹੜੀ ਯੂਐਸ ਦੇ ਵਿੱਚ ਜਿਹੜੀ ਪੋਲੀਟੀਕਲ ਵਾਇਲੈਂਸ ਆ ਇੰਨੀ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ। ਜੀ, ਤੇ ਤੁਸੀਂ ਅੱਜ ਬੰਦੇ ਦੇ ਨਾਲ ਐਗਰੀ ਨਹੀਂ ਕਰਦੇ, ਸੋ ਵਟ, ਜੇ ਬੰਦੇ ਦੇ ਵਿਚਾਰਾਂ ਦੇ ਨਾਲ ਐਗਰੀ ਨਹੀਂ ਕਰਦੇ, ਤੁਹਾਨੂੰ ਇਹ ਹੱਕ ਦਿੱਤਾ ਗਿਆ ਅਮਰੀਕਾ ਦੇ ਕਨਸਟੀਟਿਊਸ਼ਨ ਵੱਲੋਂ, ਤੁਹਾਡੀ ਫਰੀडम ਆਫ ਸਪੀਚ ਆ, ਤਾਂ ਦੈਟਸ ਓਕੇ। ਇਹਦਾ ਮਤਲਬ ਇਹ ਥੋੜ੍ਹਾ ਵੀ ਤੁਸੀਂ ਉਹਨੂੰ ਮਾਰ ਦਿਓ। ਜੀ, ਅੱਜ ਜਿਹੜਾ ਹਰਜੋਤ ਸਿੰਘ ਜੀ ਇਸ ਚਾਰਲੀ ਕਿਰਕ ਦੀ ਮੌਤ ਤੋਂ ਬਾਅਦ 'ਚ ਜਿਹੜੇ ਹਾਊਸ ਦੇ ਫਲੋਰ ਦੇ ਉੱਤੇ ਵੀ ਪੂਰਾ ਹੰਗਾਮਾ ਜਿਹੜਾ ਹੋਇਆ, ਮੂਵਮੈਂਟ ਆਫ ਸਾਇਲੈਂਸ ਜਿਹੜੀ ਹੋਈ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸ਼ੂਟਿੰਗ ਤੋਂ ਬਾਅਦ 'ਚ ਕਾਫੀ ਰੌਲਾ ਰੱਪਾ ਵੀ ਜਿਹੜਾ ਪਿਆ, ਕਮੋਸ਼ਨ ਵੀ ਕਹਿੰਦੇ ਵੀ ਉਹ ਹੋ ਗਿਆ। ਰਿਪਰੈਜ਼ੈਂਟੇਟਿਵ ਲਾਰੈਂਸ ਬੋਬਰਟ ਉਹ ਉੱਥੇ ਮੂਵਮੈਂਟ ਆਫ ਸਾਇਲੈਂਸ ਤੋਂ ਬਾਅਦ 'ਚ ਤੇ ਹਾਊਸ ਦੇ ਲਈ ਜਿਹੜਾ ਉਹਨਾਂ ਨੇ ਆਖਿਆ ਵੀ ਪ੍ਰੇਅਰ ਆਪਾਂ ਜਿਹੜੀ ਕਰਨੀ ਆ ਕਰਕ ਦੇ ਲਈ। ਮਲਟੀਪਲ ਜਿਹੜੇ ਲਾਅ ਮੇਕਰਸ ਆ ਉੱਥੇ ਸੀਗੇ। ਕਈ ਡੈਮੋਕ੍ਰੇਟਸ ਨੇ ਕਿਹਾ ਵਾਟ ਅਬਾਊਟ ਕਿਡਸ ਇਨ ਕੋਲੋਰਾਡੋ, ਕਿਉਂਕਿ ਅੱਜ ਕੋਲੋਰਾਡੋ ਦੇ ਸਕੂਲ ਦੇ ਵਿੱਚ ਵੀ ਸ਼ੂਟਿੰਗ ਹੋਈ ਆ। ਸੋ ਜੀ। ਸਕੂਲ ਸ਼ੂਟਿੰਗ ਹੋਈ ਆ, ਇਹ ਕਾਲਜ ਦੇ ਵਿੱਚ ਜਿਹੜੀ ਇਸ ਨੂੰ ਮਾਰਿਆ ਗਿਆ ਆ। ਤਾਂ ਉਹਨੇ ਕਿਹਾ ਵੀ ਮੈਂ ਉਸ ਟ੍ਰੈਜਡੀ ਨੂੰ ਵੀ ਰੈਫਰੈਂਸ ਕਰਨਾ ਸੀਗਾ, ਪਰ ਤੁਸੀਂ ਮੈਨੂੰ ਵਿੱਚ ਹੀ ਜਿਹੜਾ ਉਹ ਟੋਕ ਦਿੱਤਾ। ਟਰਨਿੰਗ ਪੁਆਇੰਟ ਯੂਐਸਏ ਦੇ ਨਾਲ ਕੰਮ ਕਰ ਚੁੱਕੀ ਰਿਪਰੈਜ਼ੈਂਟੇਟਿਵ ਹੈ ਨਾ, ਪੌਲੀਨਾ ਲੂਨਾ, ਫਲੋਰੀਡਾ ਤੋਂ ਆ। ਉਹ ਜਿਹੜੀ ਕਰਕ ਦੀ ਡਾਇਰੈਕਟਰ ਆਫ ਹਿਸਪੈਨਿਕ ਇੰਗੇਜਮੈਂਟ ਜਿਹੜੀ ਉਹ ਰਹੀ ਆ, ਉਹ ਖੜੀ ਹੋਈ ਤੇ ਉਹਨੇ ਡੈਮੋਕ੍ਰੇਟਸ ਦੇ ਵੱਲ ਨੂੰ ਯੈਲ ਕਰਦੇ ਹੋਏ ਕਿਹਾ ਵੀ ਤੁਹਾਡੇ ਕਰਕੇ ਇਹ ਸਾਰਾ ਕੁਛ ਵਾਪਰਿਆ ਹੈਗਾ ਆ। ਤੇ ਇਸ ਤੋਂ ਬਾਅਦ ਦੇ ਵਿੱਚ ਡੈਮੋਕ੍ਰੇਟ ਜਿਹੜੇ ਬੋਲੇ, ਉਹਨਾਂ ਦੀ ਰਿਪਰੈਜ਼ੈਂਟੇਟਿਵ ਜਹਾਨਾ ਹੇਜ਼ ਕਨੈਟੀਕਟ ਤੋਂ, ਉਹਨੇ ਕਿਹਾ ਵੀ ਗਨ ਵਾਇਲੈਂਸ ਪ੍ਰੀਵੈਂਸ਼ਨ ਟਾਸਕ ਫੋਰਸ ਦੀ ਲੀਡਰ ਹੈ, ਕਹਿੰਦੀ ਵੀ ਪਾਸ ਸਮ ਗਨ ਲਾਜ਼। ਸੋ ਪੋਲੀਟੀਕਲ ਵਾਇਲੈਂਸ ਜਿਹੜੀ ਉਹ ਸਕੇਰੀ ਆ ਸਾਰਿਆਂ ਦੇ ਲਈ। ਜਿਹੜੀ ਬੈਕਲੈਸ਼ ਆ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਹ ਆ, ਕਿਉਂਕਿ ਇਮੋਸ਼ਨਸ ਬਹੁਤ ਭਾਰੀ ਹੁੰਦੇ ਨੇ ਜਦੋਂ ਇਦਾਂ ਦੀ ਕੋਈ ਵੀ ਵਰਤਾਰਾ ਜਿਹੜਾ ਉਹ ਵਾਪਰਦਾ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਕੋਈ ਵੀ ਜਾਨ, ਹਰ ਇੱਕ ਜਾਨ ਜਿਹੜੀ ਉਹ ਕੀਮਤੀ ਆ, ਚਾਹੇ ਉਹ ਚਾਰਲੀ ਕਿਰਕ ਦੀ ਸੀ ਤੇ ਚਾਹੇ ਉਹ ਕਿਸੇ ਸਕੂਲ ਸ਼ੂਟਿੰਗ ਦੇ ਵਿੱਚ ਨਿਹੱਥੇ ਬੱਚੇ ਆ, ਉਹਨਾਂ ਦੀ ਵੀ ਉਸੇ ਤਰੀਕੇ ਦੇ ਨਾਲ ਜਾਨ ਜਿਹੜੀ ਉਹ ਕੀਮਤੀ ਆ। ਪਰ ਕਿਉਂਕਿ ਇਹ ਹੁਣ ਆਬਵੀਅਸ ਦੀ ਗੱਲ ਆ ਵੀ ਇੱਕ ਰਾਈਜ਼ਿੰਗ ਸਟਾਰ ਸੀਗਾ, ਇਸ ਨੂੰ ਪੋਲੀਟੀਕਲ ਅਸੈਸੀਨੇਸ਼ਨ ਦੱਸਿਆ ਜਿਹੜਾ ਉਹ ਜਾ ਰਿਹਾ ਆ। ਉਸ ਟਾਈਮ ਦੇ ਉੱਤੇ ਮਾਹੌਲ ਫਿਰ ਉਹ ਗਰਮਾ ਜਾਂਦਾ ਜਦੋਂ ਇਦਾਂ ਦੇ ਤੱਤੇ ਬਿਆਨ ਦੋਨੋਂ ਤਰਫੋਂ ਜਿਹੜੇ ਉਹ ਆਉਣਗੇ। ਸੋ ਉਹ ਤਾਂ ਜਦੋਂ ਚੰਗੀ ਗੱਲ ਇਹ ਆ ਵੀ ਤਕਰੀਬਨ ਸਾਰੇ ਹੀ ਲੀਡਰਸ ਨੇ ਇਸ ਦੇ ਵਿੱਚ ਸੰਜੀਦਗੀ ਦਿਖਾਉਂਦੇ ਹੋਏ ਇਸ ਦੀ ਜਿਹੜੀ ਆ ਉਹ ਕੜੀ ਨਿੰਦਾ ਇਸ ਦੇ ਵਿੱਚ
ਕੀਤੀ ਹੈਗੀ ਆ। ਸੋ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਬਾਵਜੂਦ ਜਦੋਂ ਫਲੋਰ ਦੇ ਉੱਤੇ ਮਾਈਕ ਜੌਨਸਨ ਆ, ਉਹਨਾਂ ਨੇ ਕਿਹਾ ਵੀ ਜਿਹੜਾ ਕਰਕ ਦੇ ਲਈ ਜਿਹੜੀ ਪ੍ਰੇਅਰ ਆ ਉਹ ਹਾਊਸ ਦੇ ਫਲੋਰ ਦੇ ਉੱਤੇ ਹੋਊਗੀ। ਕਈ ਡੈਮੋਕ੍ਰੇਟਸ ਨੇ ਇਸ ਦੇ ਵਿੱਚ ਓਬਜੈਕਸ਼ਨ ਵੀ ਜਿਹੜੀ ਉਹ ਲਾਈ ਸੀ। ਸੋ ਪੋਲੀਟੀਕਲ ਵਾਇਲੈਂਸ ਨੂੰ ਡਿਨਾਊਂਸ ਕੀਤਾ ਗਿਆ ਆ, ਪਰ ਅਫਸੋਸ ਦੇ ਨਾਲ ਇੱਕ ਕੰਜ਼ਰਵੇਟਿਵ ਕਹਿ ਲਓ ਵੀ ਵੌਇਸ ਕੰਜ਼ਰਵੇਟਿਵ ਐਕਟਿਵਿਸਟ, ਉਸ ਦੀ ਜਾਨ ਜਿਹੜੀ ਆ ਉਹ ਚਲੇ ਗਈ ਆ। ਕਿਹਨੇ ਕੀਤੀ, ਕੀ ਉਹ ਕੀਤਾ, ਕੀ ਮੋਟਿਵ ਆ, ਉਹ ਹੁਣ ਹੌਲੀ-ਹੌਲੀ ਸਾਹਮਣੇ ਆਵੇਗਾ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀ ਅਸੈਂਬਲੀ ਨੇ ਜਿਹੜਾ ਐਸਬੀ 509 ਬਿੱਲ ਆ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਉਹ ਅੱਜ ਪਾਸ ਕਰ ਦਿੱਤਾ। ਫਲੋਰ ਦੇ ਵਿੱਚ ਜਿਹੜੇ 47 ਜਣਿਆਂ ਨੇ ਹੱਕ ਦੇ ਵਿੱਚ ਵੋਟ ਪਾਈ ਤੇ 0 ਜਣੇ ਨੇ ਅਗੇਂਸਟ ਵੋਟ ਪਾਈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਜਿਹੜਾ ਬਿੱਲ ਆ ਆਪਣੇ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਤੇ ਐਨਾ ਕੈਬਰੇਲੋ, ਇਹ ਦੋਨੋਂ ਲੈ ਕੇ ਆਏ ਆ। ਪਰ ਹੁਣ ਤੱਕ ਤੁਹਾਨੂੰ ਬਹੁਤ ਸਾਰੇ ਲੋਕ ਖੁਸ਼ ਵੀ ਹੋਣਗੇ ਵੀ ਹਾਂ, ਬਹੁਤ ਵਧੀਆ ਹੋਇਆ ਇਹ ਬਿੱਲ ਅਸੈਂਬਲੀ 'ਚੋਂ ਪਾਸ ਹੋ ਗਿਆ। ਹੁਣ ਅੱਗੇ ਸੈਨੇਟ 'ਚ ਜਾਣਾ ਜਾਂ ਗਵਰਨਰ ਕੋਲ ਜਾਣਾ, ਬਹੁਤ ਸਾਰੀਆਂ ਇਹ ਖਬਰਾਂ ਆ ਰਹੀਆਂ ਵੀ ਗਵਰਨਰ ਇਸ ਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਹੋ ਸਕਦਾ ਗਵਰਨਰ ਜਿਹੜਾ ਕੈਲੀਫੋਰਨੀਆ ਦਾ ਇਸ ਨੂੰ ਵੀਟੋ ਵੀ ਕਰਦਾ ਹੈ। ਸੋ ਆਪਾਂ ਸਾਰਿਆਂ ਨੂੰ ਗਵਰਨਰ ਦੇ ਉੱਤੇ ਹੁਣ ਪ੍ਰੈਸ਼ਰ ਪਾਉਣਾ ਪੈਣਾ ਹੈਗਾ। ਵੱਖ-ਵੱਖ ਆਰਗੇਨਾਈਜੇਸ਼ਨਸ, ਵੱਖ-ਵੱਖ ਗੁਰੂ ਘਰਾਂ ਦੀਆਂ ਕਮੇਟੀਆਂ, ਹੋਰ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਉਹ ਇਸ ਇਸ਼ੂ ਦੇ ਉੱਤੇ ਸਲਾਹ ਕਰ ਰਹੀਆਂ ਹੈਗੀਆਂ। ਕੱਲ੍ਹ ਤੱਕ ਜੇ ਕੀ ਜਿਹੜਾ ਫਿਊਚਰ 'ਚ ਕੀ ਹੋਣਾ ਆ, ਕੀ ਆਪਾਂ ਸਾਰਿਆਂ ਨੇ ਰਲ ਕੇ ਕਰਨਾ ਹੈਗਾ, ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਨਹੀਂ, ਬਿਲਕੁਲ। ਸੋ 47-0 ਦੇ ਨਾਲ ਫਲੋਰ ਦੇ ਉੱਤੇ ਜਿਹੜਾ ਇਹ ਬਿੱਲ ਆ ਇਹ ਪਾਸ ਹੋ ਗਿਆ। ਅਸੈਂਬਲੀ ਦੇ ਵਿੱਚ 3rd ਜਿਹੜੀ ਇਸ ਦੀ ਰੀਡਿੰਗ ਸੀਗੀ, ਤੇ ਹੁਣ ਜਿਹੜਾ ਆ ਇਹ ਆਪਣੇ ਅਗਲੇ ਕਦਮ ਦੇ ਵੱਲ ਵਧੇਗਾ, ਜਿੱਥੇ ਇਹ ਗੱਲ ਵੀ ਸਾਹਮਣੇ ਆ ਰਹੀ ਆ ਵੀ ਸ਼ਾਇਦ ਸੈਨੇਟ ਦੇ ਵਿੱਚ ਦੁਬਾਰਾ ਜਾਊਗਾ, ਤੇ ਇੱਕ ਚਰਚਾ ਇਹ ਵੀ ਆ ਵੀ ਨਹੀਂ, ਸਿੱਧਾ ਗਵਰਨਰ ਦੇ ਕੋਲ ਜਿਹੜਾ ਉਹ ਜਾਵੇਗਾ। ਸੋ ਇਹ ਬਿੱਲ ਕੱਲ੍ਹ ਵੀ ਪਹਿਲਾਂ ਡਾਕਟ ਦੇ ਉੱਤੇ ਰੱਖਣ ਦੀ ਕੋਸ਼ਿਸ਼ ਸੀਗੀ, ਪਰ ਇਹ ਮਿਸ ਹੋ ਗਿਆ ਸੀਗਾ। ਪਰ ਅੱਜ ਜਿਹੜਾ ਇਹ ਬਿੱਲ SB 509 ਡਾਕਟ 'ਤੇ ਆਇਆ ਆ, ਉਸ ਦੇ ਵਿੱਚ ਤੇ ਫਲੋਰ ਦੇ ਉੱਤੇ ਵੋਟ ਜਿਹੜੀ ਹੋਈ ਆ, ਤੇ ਵੋਟ ਤੋਂ ਬਾਅਦ ਦੇ ਵਿੱਚ ਇਹ ਉੱਥੇ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਆ। ਅਸੈਂਬਲੀ ਮੈਂਬਰ ਜਸਮੀਤ ਬੈਂਸ ਤੇ ਅਸੈਂਬਲੀ ਮੈਂਬਰ ਐਸਮਰਲਡਾ ਸੋਰੀਆ ਦੋਨਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਭਾਸ਼ਣ ਦਿੰਦਿਆਂ ਹੋਇਆਂ ਸਾਰਿਆਂ ਨੂੰ ਸਪੋਰਟ ਕਰਨ ਦੇ ਲਈ ਜਿਹੜਾ ਉਹ ਆਖਿਆ। ਵਿਰੋਧ ਦੇ ਵਿੱਚ ਇੱਕ ਵੀ ਆਵਾਜ਼ ਨਹੀਂ ਸੀਗੀ, ਤੇ ਇਹ ਬਿੱਲ ਸਿੱਧਾ ਵੋਟ ਵੱਲ ਨੂੰ ਫਿਰ ਗਿਆ, ਤੇ ਵੋਟ ਜਿਹੜੀ ਆ 47-0 ਦੇ ਨਾਲ ਉੱਥੇ ਪਾਸ ਹੋਈ। ਇਹ ਵੀ ਦੱਸਦੀ ਜਾਈਏ ਵੀ ਇਹ ਜਿਹੜਾ ਫਾਈਨਲ ਨੰਬਰ ਹੈ ਇਹ ਚੇਂਜ ਹੋ ਸਕਦਾ ਆ। ਕਾਰਨ ਇਹ ਆ ਵੀ ਕਈ ਜਿਹੜੇ ਅਸੈਂਬਲੀ ਮੈਂਬਰਸ ਆ ਉਹ ਛੁੱਟੀ ਤੇ ਹੁੰਦੇ ਆ ਜਾਂ ਉਸ ਟਾਈਮ ਮੌਜੂਦ ਨਹੀਂ ਹੁੰਦੇ, ਉਹਨਾਂ ਨੂੰ ਬਾਅਦ ਦੇ ਵਿੱਚ ਵੋਟ ਪਾਉਣ ਦਾ ਮੌਕਾ ਜਿਹੜਾ ਉਹ ਮਿਲਦਾ ਹੈ। 41 ਵੋਟਾਂ ਹੀ ਚਾਹੀਦੀਆਂ ਸੀਗੀਆਂ ਇਸ ਨੂੰ ਪਾਸ ਹੋਣ ਦੇ ਲਈ, ਪਰ 47-0 ਦੇ ਨਾਲ ਜਿਹੜਾ ਇਹ ਬਿੱਲ ਆ ਉਹ ਅਸੈਂਬਲੀ ਦੇ ਫਲੋਰ ਦੇ ਉੱਤੋਂ ਪਾਸ ਹੋ ਚੁੱਕਾ ਆ। ਸਭ ਨੂੰ ਹੀ ਪਤਾ ਆ, ਸੈਨੇਟ ਦੀਆਂ ਕਮੇਟੀਆਂ ਤੋਂ ਲੈ ਕੇ ਸੈਨੇਟ ਦੇ ਫਲੋਰ 'ਚ, ਅਸੈਂਬਲੀ ਦੀਆਂ ਕਮੇਟੀਆਂ ਤੋਂ ਲੈ ਕੇ ਅੱਜ ਅਸੈਂਬਲੀ ਦੇ ਫਲੋਰ ਤੱਕ ਇਸ ਬਿੱਲ ਨੂੰ ਆਪਾਂ ਅੱਗੇ ਕਾਮਯਾਬੀ ਦੇ ਨਾਲ ਅੱਗੇ ਜਿਹੜਾ ਉਹ ਵਧਾਇਆ ਹੈਗਾ ਆ। ਸੋ ਸਾਰਿਆਂ ਦਾ ਹੀ ਆਪਾਂ ਧੰਨਵਾਦ ਇਸ ਦੇ ਵਿੱਚ ਕਰਦੇ ਹਾਂ। ਪਰ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਜ਼ਿਕਰ ਕੀਤਾ ਵੀ ਅਜੇ ਜਿੱਤ ਪੂਰੀ ਨਹੀਂ ਹੋਈ। ਜਿੱਤ ਉਦੋਂ ਹੋਣੀ ਆ ਜਦੋਂ ਇਹ ਜਿਹੜਾ TNR ਦਾ SB 509 ਬਿੱਲ ਆ ਉਹ ਪਾਸ ਹੋ ਜਾਊਗਾ, ਤੇ ਗਵਰਨਰ ਵੀ ਇਸ ਦੇ ਉੱਤੇ ਜਿਹੜਾ ਉਹ ਸਾਈਨ ਕਰ ਦੇਵੇਗਾ। ਸੋ ਆਪਾਂ ਨੂੰ ਜਿਹੜਾ ਦਬਾਅ ਆ ਉਹ ਲਗਾਤਾਰ ਜਿਹੜਾ ਉਹ ਬਣਾ ਕੇ ਰੱਖਣਾ ਪਵੇਗਾ। ਸੈਨੇਟ ਦੇ ਵਿੱਚ ਜੇ ਜਾਂਦਾ, ਤੇ ਸੈਨੇਟ ਦੇ ਜਿਹੜੇ ਸਟੇਟ ਸੈਨੇਟਰਸ ਆ ਉਹਨਾਂ ਨੂੰ ਆਪਣੀ ਈਮੇਲ ਕਰਨੀ ਨਾ ਭੁੱਲਿਓ, ਚਿੱਠੀ ਲਿਖਣੀ ਨਾ ਭੁੱਲਿਓ, ਕਾਲ ਕਰਨਾ ਨਾ ਭੁੱਲਿਓ, ਤੇ ਗਵਰਨਰ ਦੇ ਆਫਿਸ ਦੇ ਵਿੱਚ ਗਵਰਨਰ ਨੂੰ ਵੀ ਜਿਹੜੀ ਈਮੇਲ ਕਰਨੀ, ਚਿੱਠੀ ਲਿਖਣੀ ਜਾਂ ਕਾਲ ਕਰਨੀ ਜਿਹੜੀ ਉਹ ਨਾ ਭੁੱਲਿਓ, ਤਾਂ ਜੋ SB 509 ਦੇ ਉੱਤੇ ਉਸ ਦਾ ਉਹ ਜਿਹੜਾ ਉਹ ਪਾਸ ਕਰੇ। ਇਹ ਨਾ ਹੋਵੇ ਵੀ ਅੰਦਰ ਖਾਤੇ ਜਿਹੜੇ ਆ ਜਿਨ੍ਹਾਂ ਦੇ ਕੰਨ ਨਜ਼ਦੀਕ, ਜੇ ਗਵਰਨਰ ਦੇ ਕੰਨ ਦੇ ਜਿਹੜੇ ਲੋਕ ਨਜ਼ਦੀਕ ਆ, ਕਿਤੇ ਉਹ ਫੂਕ ਮਾਰ ਕੇ ਬਿੱਲ ਨੂੰ ਫੇਲ ਨਾ ਕਰਵਾ ਦੇਣ। ਸੋ ਆਪਣੀ ਕਮਿਊਨਿਟੀ ਨੂੰ, ਆਪਣੀ ਆਰਗੇਨਾਈਜੇਸ਼ਨਸ ਨੂੰ ਜੰਗੀ ਪੱਧਰ ਦੇ ਉੱਤੇ ਇਸ ਦੇ ਉੱਤੇ ਕੰਮ ਲਗਾਤਾਰ ਕਰਦੇ ਰਹਿਣ ਦੀ ਜਿਹੜੀ ਆ ਕੋਸ਼ਿਸ਼ ਆ ਉਹ ਕਰਨੀ ਚਾਹੀਦੀ ਹੈ, ਤੇ ਕਮਿਊਨਿਟੀ ਨੂੰ ਇਸ ਦੇ ਵਿੱਚ ਪੂਰਾ ਸਾਥ ਦਿੰਦੇ ਰਹਿਣਾ ਆ, ਬਿਲਕੁਲ ਅਖੀਰ ਤੱਕ, ਜਿੰਨੀ ਦੇਰ ਤੱਕ ਇਹ ਬਿੱਲ ਕਾਨੂੰਨ ਨਹੀਂ ਬਣ ਜਾਂਦਾ। ਸੋ ਇਸ ਬਿੱਲ ਦੇ ਕਾਨੂੰਨ ਬਣਨ ਦੇ ਨਾਲ ਹੋਊਗਾ ਕਿ ਵੀ ਜਿਹੜੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਆ ਉਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਊਗੀ। ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਜਿਹੜਾ ਉਹ ਪਤਾ ਲੱਗ ਸਕੂਗਾ ਵੀ ਜੋ ਕਈਆਂ ਦੇ ਨਾਲ ਲੁਕੇ ਹੋਏ ਜਿਹੜੇ ਜੁਰਮ ਜਿਹੜੇ ਹੋ ਰਹੇ ਆ, ਡਰਾਉਣ ਦਾ, ਧਮਕਾਉਣ ਦਾ, ਫੋਰਨ ਸਰਕਾਰਾਂ ਦੇ ਦੁਆਰਾ, ਬਾਹਰਲੀਆਂ ਸਰਕਾਰਾਂ ਦੇ ਦੁਆਰਾ ਚੁੱਪ ਕਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ, ਉਸ ਦੇ ਉੱਤੇ ਫਿਰ ਪੈਰਵਾਈ ਕੀਤੀ ਜਾ ਸਕਦੀ ਆ।
ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜੇ ਇਲੈਕਟ੍ਰੀਕਲ ਵਹੀਕਲ ਡਰਾਈਵਰਸ ਆ, ਉਹ ਹੁਣ ਆਪਣੀਆਂ ਕਾਰਪੂਲ ਨੂੰ ਯੂਜ਼ ਕਰਨ ਦੀਆਂ ਜਿਹੜੀਆਂ ਪ੍ਰਿਵਿਲੇਜਸ ਆ, ਉਹ ਲੂਜ਼ ਕਰ ਜਾਣਗੇ। ਕੈਲੀਫੋਰਨੀਆ ਕਲੀਨ ਏਅਰ ਵਹੀਕਲ ਡੈਕਲ ਪ੍ਰੋਗਰਾਮ ਜੋ ਸੀ, ਇਹ ਐਂਡ ਹੋਣ ਜਾ ਰਿਹਾ ਆ। ਸੋ 5 ਲੱਖ ਦੇ ਕਰੀਬ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ, ਇਹਦੇ ਨਾਲ ਅਸਰ ਹੋਊਗਾ। ਪਹਿਲਾਂ ਕੀ ਹੁੰਦਾ ਸੀ, ਜੇ ਤੁਹਾਡੇ ਕੋਲ ਇਲੈਕਟ੍ਰਿਕ ਵਹੀਕਲ ਆ, ਤੁਸੀਂ ਉਹ ਕਾਰਪੂਲ ਵਾਲੀ ਲੇਨ 'ਚ ਜਾ ਸਕਦੇ ਸੀ, ਕਿਉਂਕਿ ਤੁਹਾਡੇ ਉਹ ਇਲੈਕਟ੍ਰਿਕ ਵਹੀਕਲ ਦਾ ਡੈਕਲ ਲੱਗਾ ਹੁੰਦਾ ਸੀ। ਗਵਰਨਰ ਗੈਬਨ ਨਿਊਸਮ ਨੇ ਇਹ ਸਾਰੇ ਕਾਸੇ ਨੂੰ ਰਿਪਬਲਿਕਨ ਤੇ ਟਰੰਪ ਉਹਨਾਂ ਦੇ ਉੱਤੇ ਬਲੇਮ ਕੀਤਾ ਹੈਗਾ। ਕਹਿੰਦੇ ਇਹਦੇ ਨਾਲ ਟ੍ਰੈਫਿਕ ਜਾਮ ਹੋਊਗੇ। ਤੇ ਪਰ ਕਹਿੰਦੇ ਵੀ ਘੱਟ ਰੇਟ ਦੇ ਉੱਤੇ ਕੁਛ ਏਰੀਆਜ਼ ਦੇ ਵਿੱਚ ਜਿਹੜੇ ਡਰਾਈਵਰਸ ਆ, ਉਹ ਪੈਸੇ ਦੇ ਕੇ ਜਿਹੜਾ ਉਹ ਡੈਕਲ ਲੈ ਸਕਦੇ ਆ, ਜੋ ਕਿ ਯੂਜ਼ਫੁਲ ਹੋਊਗਾ। ਪਰ ਅਕਤੂਬਰ 1 ਤੋਂ ਜਿਹੜੇ ਵੀ ਮੋਟਰਿਸਟ ਦੇ ਕੋਲ ਇਲੈਕਟ੍ਰਿਕ ਵਹੀਕਲ ਹੈਗੀ ਆ, ਉਹ ਹੁਣ ਕਾਰਪੂਲ ਲੇਨ ਦੇ ਵਿੱਚ ਨਹੀਂ ਜਾ ਸਕਦੇ। ਇਫ ਜੇ ਉਹ ਇਕੱਲੇ ਜਾਣੇ ਚਲਾ ਰਹੇ, ਪਰ ਜਦੋਂ ਇੱਕ ਨਾਲੋਂ ਜ਼ਿਆਦੇ ਆ, ਫਿਰ ਤਾਂ ਦੂਸਰੇ ਵੀ ਜਾ ਸਕਦੇ ਹੈਗੇ ਆ। ਇਹ ਉਹਨਾਂ ਨੂੰ ਇੱਕ ਪ੍ਰਿਵਿਲੇਜ ਸੀ, ਜਦੋਂ ਤੁਸੀਂ ਇਲੈਕਟ੍ਰਿਕ ਵਹੀਕਲ ਬਾਈ ਕਰਦੇ ਆ, ਵੀ ਭਾਈ ਅਸੀਂ ਕਾਰਪੂਲ ਲੇਨ 'ਚ ਜਾ ਸਕਦੇ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਐਫਪੀਆਈ ਦੇ ਅਧਿਕਾਰੀ ਜਿਹੜੇ ਫਾਇਰ ਕੀਤੇ ਗਏ ਆ, ਜਿਹੜੇ ਕੈਸ਼ ਪਟੇਲ ਤੇ ਪੈਮ ਬੌਂਡੀ ਦੇ ਦੁਆਰਾ, ਉਹਨਾਂ ਨੇ ਰਿਟੈਲੀਏਸ਼ਨ ਦੇ ਕਰਦਿਆਂ ਕਹਿੰਦੇ ਵੀ ਉਹਨਾਂ ਉਲਟ ਲਾਸੂਟ ਦਰਜ ਕਰਵਾ ਦਿੱਤਾ ਆ। ਸੋ ਜਿਹੜਾ ਲਾਸੂਟ ਆ, ਉਹਦੇ ਵਿੱਚ ਇਹ ਦੋਸ਼ ਆ ਬ੍ਰਾਇਨ ਡ੍ਰਿਫਟਕॉल ਨੂੰ ਜਿਹੜਾ ਉਹ ਦੱਸਿਆ ਗਿਆ ਆ ਵੀ ਜਿਹੜੇ ਫਾਰਮਰ ਐਕਟਿੰਗ ਐਫਬੀਆਈ ਦੇ ਡਾਇਰੈਕਟਰ ਆ, ਵੀ ਉਹਨਾਂ ਨੂੰ ਧੱਕੇ ਦੇ ਨਾਲ ਬਾਹਰ ਦਾ ਰਸਤਾ ਆ ਜਿਹੜਾ ਉਹ ਦਿਖਾਇਆ ਗਿਆ, ਤੇ ਕਹਿੰਦੇ ਵੀ ਉਹ ਕੁਛ ਵੀ ਨਹੀਂ ਸੀ ਅਜਿਹਾ ਕਰ ਸਕਦੇ ਜਿਸ ਦੇ ਨਾਲ ਇਹ ਜਿਹੜੀਆਂ ਫਾਇਰਿੰਗਸ ਆ ਉਹ ਰੁਕ ਸਕਣ। ਸੋ ਕਹਿੰਦੇ ਵੀ FBI ਨੇ ਪ੍ਰੈਜ਼ੀਡੈਂਟ ਨੂੰ ਜੇਲ੍ਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਤੇ ਇਸ ਚੀਜ਼ ਨੂੰ ਜਿਹੜਾ ਉਹ ਭੁੱਲੇ ਨਹੀਂ ਆ, ਤੇ ਉਸ ਦਾ ਜਿਹੜਾ ਬਦਲਾ ਆ ਉਹ ਸਾਡੇ ਕੋਲੋਂ ਲਿਆ ਗਿਆ ਹੈਗਾ ਆ। ਸੋ 3 ਸਾਬਕਾ FBI ਦੇ ਅਧਿਕਾਰੀਆਂ ਦੇ ਦੁਆਰਾ ਅਟਾਰਨੀ ਜਨਰਲ ਪੈਮ ਬੌਂਡੀ, FBI ਦੇ ਡਾਇਰੈਕਟਰ ਕੈਸ਼ ਪਟੇਲ, ਇਹਨਾਂ ਦੇ ਉਲਟ ਲਾਸੂਟ ਜਿਹੜੇ ਆ ਉਹ ਦਰਜ ਕਰਾਏ ਆ, ਜਿਹੜੇ ਫਾਇਰਿੰਗ ਦੇ ਆਰਡਰ ਇਹਨਾਂ ਨੂੰ ਮਿਲੇ ਸੀਗੇ। ਕਹਿੰਦੇ ਵੀ ਵਾਈਟ ਹਾਊਸ ਤੇ ਜਸਟਿਸ ਡਿਪਾਰਟਮੈਂਟ ਨੇ ਪੋਲੀਟੀਕਲੀ ਰਿਟੈਲੀਏਟ ਸਾਡੇ ਉਲਟ ਕੀਤਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਹਿੰਦੇ ਵੀ ਕੈਲੀਫੋਰਨੀਆ ਦੇ ਉਹ ਜਿਹੜੇ ਡੈਮਸ ਆ, ਉਹ ਆਪਣੇ ਐਡਮਿਨਿਸਟ੍ਰੇਸ਼ਨ ਦੇ ਕਬਜ਼ੇ ਵਿੱਚ ਲੈ ਲਏ ਆ, ਜਿਨ੍ਹਾਂ ਤੇ ਗਵਰਨਰ ਗੈਬਨ ਨਿਊਸਮ ਆ, ਉਹਨਾਂ ਦੇ ਉੱਤੇ ਹੁਣ ਕਾਫੀ ਜ਼ਿਆਦਾ ਪ੍ਰੈਸ਼ਰ ਆ। ਇਹ ਉਹੀ ਡੈਮਸ ਦੀ ਲੜਾਈ ਆ ਜਿੱਥੇ ਗਵਰਨਰ ਹੁਣੀ ਕਹਿੰਦੇ ਆ ਵੀ ਅਸੀਂ ਉਹ ਮੱਛੀਆਂ ਨੂੰ ਬਚਾਉਣਾ ਹੈਗਾ ਆ, ਪਰ ਜਿਹੜੇ ਫਾਰਮਰਸ ਆ, ਲੋਕ, ਉਹ ਕਹਿੰਦੇ ਵੀ ਸਾਨੂੰ ਖੇਤਾਂ ਨੂੰ ਪਾਣੀ ਜਿਹੜਾ ਮਿਲਣਾ ਚਾਹੀਦਾ ਹੈਗਾ ਆ। ਸੋ ਇਹ ਹੁਣ ਫੈਡਰਲ ਗਵਰਨਮੈਂਟ ਦੇ ਕੋਲ ਜਿਹੜਾ ਪ੍ਰੋਜੈਕਟ ਆ, ਉਹ ਚਲੇ ਜਾਊਗਾ। PG&E ਦਾ ਪੋਟਰ ਵੈਲੀ ਪ੍ਰੋਜੈਕਟ ਜਿਹੜਾ ਕੈਲੀਫੋਰਨੀਆ ਦੇ ਵਿੱਚ ਹੈਗਾ ਆ। ਇਹ ਇੱਕ ਜਗ੍ਹਾ ਇਹ ਵੀ ਹੋਇਆ ਸੀ ਵੀ ਇਹ ਜਿਹੜੇ ਡੈਮ ਹੈਗੇ 2, ਉਹ ਬੰਦ ਕੀਤੇ ਜਾਣ ਤੇ ਉਹਨਾਂ ਦਾ ਜਿਹੜਾ ਪਾਣੀ ਆ, ਉਹ ਐਲ ਰਿਵਰ, ਜੋ ਰਸ਼ੀਅਨ ਰਿਵਰ ਦੇ ਵਿੱਚ ਜਾਂਦਾ ਹੈ, ਉਹਦੇ ਵਿੱਚ ਮਿਲਾ ਦਿੱਤਾ ਜਾਵੇ। ਐਲ ਰਿਵਰ ਜਿਹੜਾ ਆ, ਉਹਦੇ 'ਚ ਸਾਲਮਨ ਪਾਪੂਲੇਸ਼ਨ ਆ ਕਾਫੀ, ਉਸ ਕਰਕੇ ਇਹ ਬੰਦ ਨਹੀਂ ਕਰ ਦਿੱਤਾ ਗਿਆ ਸੀਗਾ। ਤੇ ਉਹ ਪਾਣੀ ਫਿਰ ਯੂਜ਼ ਨਹੀਂ ਹੁੰਦਾ, ਜੇ ਖੇਤਾਂ ਵਾਲਿਆਂ ਨੇ ਯੂਜ਼ ਕਰਨਾ ਜਾਂ ਹੋਰ ਕਿਸੇ ਨੇ, ਮੁੜ ਕੇ ਉਹ ਜਿਹੜਾ ਵੇਸਟ ਹੁੰਦਾ ਸੀ ਇੱਕ ਤਰ੍ਹਾਂ ਦੇ ਨਾਲ। ਸੋ ਪਾਣੀ ਦੀ ਲੜਾਈ ਵੀ ਜਿਹੜੀ ਆ, ਉਹ ਹੁਣ ਫੈਡਰਲ ਗਵਰਨਮੈਂਟ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਆ, ਖਾਸ ਕਰਕੇ ਕੈਲੀਫੋਰਨੀਆ ਸਟੇਟ ਤੋਂ। ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਪਾਣੀ ਦੀ ਜਿਹੜੀ ਇਹ ਲੜਾਈ ਆ ਨਾ, ਇਹ ਕਈ ਵਾਰੀ ਐਵੇਂ ਘਸਮੋਲਾ ਵੀ ਜਿਹੜਾ ਉਹ ਜ਼ਿਆਦਾ ਪੈ ਜਾਂਦਾ ਆ। ਇੱਕ ਸੈਂਟਰਲ ਵੈਲੀ ਪ੍ਰੋਜੈਕਟ ਆ ਜਿਹੜਾ ਹੈ ਹੀ ਫੈਡਰਲ ਦੇ ਅੰਡਰ, ਇੱਕ ਕੈਲੀਫੋਰਨੀਆ ਦਾ ਆਪਣਾ ਪ੍ਰੋਜੈਕਟ ਆ, ਉਹ ਵੱਖਰਾ ਆ। ਸੋ ਕਈ ਵਾਰੀ ਆਪਸ ਦੇ ਵਿੱਚ ਇਹਨਾਂ ਨੂੰ ਰਲਗੱਡ ਕਰਕੇ ਜਿਹੜਾ ਉਹ ਪੇਸ਼ ਕਰ ਦਿੱਤਾ ਜਾਂਦਾ। ਬਹੁਤ ਸਾਰੇ ਜਿਹੜੇ ਪਾਣੀਆਂ ਦੇ ਉੱਤੇ ਡੈਮਸ ਆ, ਉਹ ਆਲਰੇਡੀ ਜਿਹੜੇ ਫੈਡਰਲ ਦੇ ਕੰਟਰੋਲ ਦੇ ਹੇਠਾਂ ਆ। ਯਾਦ ਹੋਣਾ ਜਦੋਂ ਟਰੰਪ ਹੁਣਾਂ ਨੇ ਮੀਂਹ ਪੈ ਹੀ ਰਹੇ ਸੀਗੇ, ਮੀਂਹ ਪੈ ਕੇ ਜਾਂ ਹਟੇ ਸੀ, ਅਜੇ ਪਾਣੀ ਕਾਫੀ ਸੀਗਾ, ਉਦੋਂ ਪਾਣੀ ਜਿਹੜਾ ਉਹ ਖੁੱਲਾ ਛੱਡਦਾ, ਕਹਿੰਦਾ ਵੀ ਲਓ ਜੀ ਪਾਣੀ ਦਾ ਬੈਲ ਘਾਲ ਦਿੱਤਾ। ਉਦੋਂ ਤੇ ਸ਼ਾਇਦ ਨਹੀਂ ਲੋੜ ਓਨੀ ਜਿੰਨੀ ਜਿਹੜੀ ਇਸ ਮੌਕਿਆਂ ਦੇ ਉੱਤੇ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਸੋ ਕਾਫੀ ਕੁਛ ਜਿਹੜਾ ਦੇ ਵਿੱਚ ਚੱਲਦਾ ਰਹਿੰਦਾ ਆ। ਸੋ ਇਹ ਲੜਾਈ ਕੈਲੀਫੋਰਨੀਆ ਦੇ ਵਿੱਚ ਵਾਟਰ ਰਾਈਟਸ ਦੀ ਅੱਜ ਦੀ ਨਹੀਂ, ਬਹੁਤ ਪੁਰਾਣੀ ਜਿਹੜੀ ਆ ਉਹ ਚੱਲਦੀ ਆ ਰਹੀ ਆ। ਖਾਸ ਕਰਕੇ ਉਦੋਂ ਤੋਂ ਜਦੋਂ ਕੈਲੀਫੋਰਨੀਆ ਦੇ ਕੋਲ ਮਨੀ ਨਹੀਂ ਸੀਗੀ, ਤੇ ਫੈਡਰਲ ਸਰਕਾਰ ਨੇ ਉਦੋਂ ਮਨੀ ਦੇ ਕੇ ਸੈਂਟਰਲ ਵੈਲੀ ਪ੍ਰੋਜੈਕਟ ਜਿਹੜਾ ਉਹ ਬਣਾਇਆ ਸੀ, ਜਿਸ ਕਰਕੇ ਉਹਨਾਂ ਪਾਣੀਆਂ ਦੇ ਉੱਤੇ ਕੰਟਰੋਲ ਫੈਡਰਲ ਸਰਕਾਰ ਦਾ ਹੀ ਰਹਿੰਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਜੇ ਹੈ, ਖਬਰ ਕੋਈ ਤਾਂ ਤੁਸੀਂ ਜਿਹੜਾ ਜ਼ਰੂਰ ਸ਼ੇਅਰ ਕਰ ਇੱਕ ਖਬਰ ਹੈਗੀ ਆ, ਉਹ ਅੱਜ ਜਿਹੜਾ ਆ ਫੈਡਰਲ ਏਜੰਟਸ ਨੇ ਪੂਰੇ ਅਮਰੀਕਾ ਦੇ ਵਿੱਚ ਵੱਖ-ਵੱਖ ਜਿਹੜੇ ਵੇਪ ਰੀਟੇਲਰਸ ਆ, ਉਹਨਾਂ ਤੇ ਛਾਪੇ ਮਾਰੇ ਹੈਗੇ ਆ, ਖਾਸ ਕਰਕੇ ਜਿਹੜੇ ਭੰਗ ਵਾਲੇ, ਵੇਪਿੰਗ ਵਾਲੇ ਸਟੋਰ ਹੁੰਦੇ ਆ। ਕਹਿੰਦੇ ਭਈ $86 ਮਿਲੀਅਨ ਵਰਥ ਦੇ ਜਿਹੜੇ ਇਲੀਗਲ ਵੇਪਸ ਆ,
ਉਹ ਨੇਸ਼ਨਵਾਈਡ ਵੱਖ-ਵੱਖ ਰਿਟੇਲਰਸ ਤੋਂ, ਡਿਸਟ੍ਰੀਬਿਊਟਰਸ ਤੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਹੈਗੇ ਆ। ਯੂਐਸ ਦੀ ਜਸਟਿਸ ਡਿਪਾਰਟਮੈਂਟ ਆ ਜੋ ਇਹ ਰਿਪੋਰਟ ਕਰ ਰਹੀ ਹੈਗੀ ਆ। ਸੋ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਭੰਗ, ਵੇਪ ਜਿਹੜਾ ਲੀਗਲ ਆ, ਪਰ ਫੈਡਰਲ ਲੈਵਲ ਦੇ ਉੱਤੇ ਇਹ ਲੀਗਲ ਨਹੀਂ ਹੈਗਾ। ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ 5 ਡਿਸਟ੍ਰੀਬਿਊਟਰਸ, 5 ਰਿਟੇਲਰਸ ਨਾਰਥ ਕੈਰੋਲੀਨਾ, ਐਰੀਜ਼ੋਨਾ, ਇਲੀਨਾਇਸ, ਨਿਊ ਜਰਸੀ, ਜਾਰਜੀਆ ਤੇ ਫਲੋਰੀਡਾ ਸਟੇਟ ਦੇ ਵਿੱਚ ਇੱਥੋਂ ਜਿਹੜੇ ਸਾਰੇ ਫੜੇ ਗਏ ਹੈਗੇ ਆ। ਜੀ ਹਰਜੋਤ ਸਿੰਘ ਜੀ, ਥੋੜਾ ਜਿਹਾ ਦੱਸ ਦਈਏ ਜਿਹੜੇ ਵੇਪਿੰਗ ਪ੍ਰੋਡਕਟ ਆ, ਜਿੱਦਾਂ ਤੰਬਾਕੂ ਵਾਲਾ ਜਾਂ ਸਿਗਰਟ ਆ, ਇਲੈਕਟ੍ਰੋਨਿਕ ਵੇਪਿੰਗ, ਈ ਸਿਗਰਟ, ਉਹਦੇ ਨਾਲ ਜ਼ਿਆਦਾ ਸੰਬੰਧਿਤ ਆ। ਭੰਗ ਵਾਲੀ ਚੀਜ਼ ਥੋੜੀ ਜਿਹੀ ਇਸ ਦੇ ਨਾਲੋਂ ਡਿਫਰੈਂਟ ਹੋ ਜਾਂਦੀ ਆ। ਸੋ ਇਹਨਾਂ ਨੇ ਕਿਹਾ ਵੀ ਚਾਈਨਾ ਤੋਂ ਗਲਤ ਤਰੀਕੇ ਦੇ ਨਾਲ ਸਮਗਲ ਹੋ ਕੇ ਇੱਥੇ ਇਲੀਗਲ ਵੇਪਿੰਗ ਪ੍ਰੋਡਕਟ ਜਿਹੜੇ ਉਹ ਪਹੁੰਚੇ ਹੋਏ ਸੀ, ਉਹਨਾਂ ਨੂੰ ਰੇਡ ਦੇ ਵਿੱਚ ਜਿਹੜਾ ਉਹ ਸੀਜ਼ ਕੀਤਾ ਗਿਆ ਆ। ਅਟਾਰਨੀ ਜਨਰਲ ਜਿਹੜੇ ਪੈਮ ਪੌਂਡੀ, ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਰੋਬਰਟ ਐਫ ਕੈਨਡੀ ਜੂਨੀਅਰ ਤੇ ਹੋਰ ਟੌਪ ਦੇ ਫੈਡਰਲ ਅਧਿਕਾਰੀ ਆ, ਉਹ ਇਲੀਨੋਇਸ ਦੇ ਵਿੱਚ ਪਹੁੰਚੇ ਹੋਏ ਸੀ ਇਹਨਾਂ ਸੀਜ਼ਰਸ ਦੇ ਬਾਰੇ ਜਿਹੜਾ ਉਹ ਦੱਸਣ ਦੇ ਲਈ। 6 ਲੱਖ ਤੋਂ ਵੱਧ ਇਲੀਗਲ ਵੇਪਿੰਗ ਪ੍ਰੋਡਕਟਸ ਜਿਹੜੇ ਆ ਉਹਨਾਂ ਨੂੰ ਜਿਹੜੇ ਸ਼ਿਕਾਗੋ ਦੇ ਬਾਹਰ ਜਿਹੜੇ ਇੱਕ ਡਿਸਟ੍ਰੀਬਿਊਟਰ ਦੇ ਕੋਲੋਂ ਜ਼ਬਤ ਕੀਤਾ ਗਿਆ ਹੈਗਾ ਆ। ਸੋ ਵੇਅਰ ਹਾਊਸ ਦੇ ਬਾਹਰ ਖੜੇ ਸੀਗੇ ਜਿੱਥੇ ਇਹਨਾਂ ਨੇ ਛਾਪੇਮਾਰੀ ਕਰਕੇ ਇਹ ਫੜੇ ਆ। ਸੋ ਕਹਿੰਦੇ ਵੀ ਇਹ ਨੌਜਵਾਨ, ਛੋਟੇ ਬੱਚੇ, ਕਾਲਜ ਸਟੂਡੈਂਟ, ਇੱਥੋਂ ਤੱਕ ਕਿ ਕਹਿੰਦੇ ਮਿਲਟਰੀ ਦੇ ਮੈਂਬਰਸ ਨੂੰ ਵੀ ਨਹੀਂ ਸੀ ਬਖਸ਼ ਰਹੇ, ਉਹਨਾਂ ਨੂੰ ਇਹ ਟਾਰਗੇਟ ਕਰ ਰਹੇ ਸੀ। ਅਨਆਥੋਰਾਈਜ਼ਡ ਜਿਹੜੇ ਵੇਪਿੰਗ ਇਕਵਿਪਮੈਂਟ ਆਈਆਂ, ਅਨਆਥੋਰਾਈਜ਼ਡ ਵੇਪਸ ਆ, ਉਹਨਾਂ ਨੇ ਕਹਿੰਦੇ ਵੀ ਕਾਫੀ ਜ਼ਿਆਦਾ ਫਲੱਡ ਕੀਤਾ ਹੋਇਆ ਆ ਯੂਐਸ ਨੂੰ। ਕਿੰਡ ਫਰੈਂਡਲੀ ਜਿਹੜੇ ਫਲੇਵਰਸ ਬਣਾ ਕੇ ਸਵਾਦ ਇਦਾਂ ਦਾ ਦਿਖਾਉਂਦੇ ਆ, ਫਿਰ ਉਹ ਨਿਆਣੇ ਸਿਗਰਟ ਪੀਣ ਵਾਲੇ ਪਾਸੇ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਧੱਕ ਦਿੱਤਾ ਜਾਂਦਾ ਆ, ਜਾਂ ਵੱਖੋ ਵੱਖਰੇ ਜਿਹੜੇ ਨਸ਼ੀਲੇ ਪਦਾਰਥਾਂ ਦੇ ਸੇਵਨ ਵੱਲ ਨੂੰ ਉਹ ਬੰਦਾ ਜਿਹੜਾ ਉਹ ਤੁਰ ਜਾਂਦਾ ਆ। ਸੋ ਉਹ ਜਿਹੜੇ ਪ੍ਰੋਡਕਟਸ ਨੂੰ ਜਿਹੜਾ ਇਹਨਾਂ ਨੇ ਜ਼ਬਤ ਕੀਤਾ ਆ। ਮਾਰਕੀਟਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 220 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 45,000 ਤੇ 491 ਦੇ ਉੱਤੇ ਬੰਦ ਹੋਇਆ। S&P ਜਿਹੜਾ 19 ਪੁਆਇੰਟ ਵੱਧ ਕੇ 6500 ਤੇ 32 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 7 ਪੁਆਇੰਟ ਵਧੇ ਤੇ 21,886 ਦੇ ਬੰਦ ਹੋਇਆ। ਸੋਨੇ ਦਾ ਭਾਅ 3600 ਤੇ $82 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ 64 ਡਾਲਰ ਪ੍ਰਤੀ ਬੈਰਲ। 10 ਈਅਰ ਯੀਲਡ 4.05%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,13,918 ਤੇ ਇਥੀਰੀਅਮ 4360 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 56 ਪੈਸੇ। $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 5 ਪੈਸੇ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਈਵਨ ਦੋ ਅਸੈਂਬਲੀ ਦੇ ਵਿੱਚੋਂ SB 509 ਬਿੱਲ ਪਾਸ ਹੋ ਚੁੱਕਾ ਆ। ਬਹੁਤ ਸਾਰੇ ਸਾਡੇ ਸਰੋਤੇ ਵੀ ਜਿਹੜੇ ਆ ਉਹ ਕਮੈਂਟ ਕਰ ਰਹੇ ਹੈਗੇ ਆ ਵੀ ਜਿਹੜੇ ਗਵਰਨਰ ਦੇ ਵਾਕਫ ਆ, ਨਜ਼ਦੀਕ ਆ, ਬਹੁਤ ਵਾਰ ਆਪਣੇ ਜਿਹੜੇ ਭੈਣ ਭਰਾ ਆ ਫੰਡ ਰੇਜ਼ਿੰਗ ਕਰਦੇ ਆ। ਸੋ ਉਹਨਾਂ ਸਾਰਿਆਂ ਨੂੰ ਹੁਣ ਇਕੱਠੇ ਰਲ ਕੇ, ਕਿਉਂਕਿ ਕੌਮ ਦਾ ਮਸਲਾ ਆ, ਸਾਰੇ ਆਪਣੇ ਫਿਊਚਰ ਜਨਰੇਸ਼ਨ ਦਾ ਮਸਲਾ ਆ। ਜਿਹੜੇ ਲੋਕ ਇੱਥੇ ਰਹਿੰਦੇ ਹੈਗੇ ਆ, ਅਮਰੀਕਨ ਸਿਟੀਜ਼ਨਸ ਹੈਗੇ ਆ, ਜਿਨ੍ਹਾਂ ਨੂੰ ਬਾਹਰਲੀਆਂ ਸਰਕਾਰਾਂ ਡਰਾਉਂਦੀਆਂ ਧਮਕਾਉਂਦੀਆਂ, ਸੋ ਉਹਨਾਂ ਸਾਰਿਆਂ ਨੂੰ ਰਲ ਕੇ ਗਵਰਨਰ ਤੱਕ ਪਹੁੰਚ ਕਰਨੀ ਚਾਹੀਦੀ ਆ। ਨਾਲ ਦੀ ਨਾਲ ਬਹੁਤ ਜਲਦੀ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਹੋਪਫੁਲੀ 1 ਜਾਂ 2 ਦਿਨਾਂ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਕੀ ਕਹਿੰਦੀਆਂ ਆ, ਕਿਸ ਤਰ੍ਹਾਂ ਜਿਹੜੀ ਪਟੀਸ਼ਨ ਤਿਆਰ ਕਰਨੀ ਹੈਗੀ, ਜਾਂ ਕਿ ਗਵਰਨਰ ਨੂੰ 1 ਨਹੀਂ 2 ਨਹੀਂ ਹਜ਼ਾਰਾਂ ਦੇ ਹਿਸਾਬ ਦੇ ਵਿੱਚ ਜਿਹੜੀ ਉਹਦੇ ਚਲੇ ਜਾਏ ਆਨਲਾਈਨ ਪਟੀਸ਼ਨ, ਤਾਂ ਕਿ ਉਹਨੂੰ ਲੱਗੇ ਵੀ ਭਈ ਇਹ ਜੇ ਮੈਨੂੰ ਸਪੋਰਟ ਨਹੀਂ ਕਰਦੇ ਪੈਸਿਆਂ ਦੀ ਤਾਂ ਘੱਟੋ ਘੱਟ ਵੋਟਰ ਤਾਂ ਹੈਗੇ ਆ ਨਾ ਮੇਰੇ। ਸੋ ਕਿਉਂਕਿ ਅੱਜ ਜਿਹੜੇ ਸਰਵੇ ਆਏ ਆ ਨਾ ਡੈਮੋਕ੍ਰੇਟਸ ਵੱਲੋਂ, ਸਭ ਤੋਂ ਜ਼ਿਆਦਾ 21% ਦੇ ਕਰੀਬ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਕਹਿੰਦੇ ਆ ਕਿ ਗਵਰਨਰ ਗੈਬਨ ਨਿਊਸਮ ਜਿਹੜਾ ਆ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਾ ਚਾਹੀਦਾ ਅਗਲੀ ਇਲੈਕਸ਼ਨ ਦੇ ਵਿੱਚ। ਸੋ ਆਪਾਂ ਨੂੰ ਪਤਾ ਹੀ ਆ ਵੀ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵੀ ਲੜ ਰਹੇ ਆ। ਦੂਸਰੇ ਪਾਸੇ ਜਿਹੜੇ 509 ਬਿੱਲ ਦੇ ਅਗੇਂਸਟ ਆ, ਉਹ ਪੈਸੇ ਨਾਲ ਫੰਡ ਰੇਜ਼ਿੰਗ ਬਹੁਤ ਕਰ ਰਹੇ ਆ, ਉਹਨਾਂ ਨੇ ਪੂਰਾ ਜ਼ੋਰ ਲਾਇਆ। ਸੋ ਆਪਾਂ ਸਾਰਿਆਂ ਨੂੰ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ, ਤੇ ਆਪਾਂ ਪੂਰੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰਦੇ ਰਹਾਂਗੇ ਭਈ ਆਹ ਕੀਤਾ ਜਾਵੇ, ਜਿੱਦਾਂ ਸਾਨੂੰ ਅਪਡੇਟ ਮਿਲਦੀ ਰਹੀ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।